ਜਿੱਥੇ ਜਿੱਥੇ ਸਿੱਖ ਗਿਆ ਆ ਉੱਥੇ ਉੱਥੇ ਵੈਰ ਵਿਰੋਧ ਕਿਉਂ ਆ? ਕਿਉਂਕਿ ਇਹ ਇੱਕ ਸਮਾਜ ਦੋ ਚੀਜ਼ਾਂ 'ਚ ਵੰਡਿਆ ਹੋਇਆ, ਇੱਕ ਜਸਟਿਸ ਤੇ ਇੱਕ ਅਨਜਸਟਿਸ। ਤੇ ਜਿਹੜਾ ਜਸਟਿਸ ਦੇ ਖਿਲਾਫ ਲੜੂਗਾ ਉਹਨੂੰ ਇਹ ਮਹਿਮਾ ਪੈਂਦੀਆਂ ਰਹਿਣੀਆਂ। ਉਹਦੇ 'ਚ ਐਫੀਡੇਵਿਟ ਆਇਆ ਆ। ਇਸ ਤੋਂ ਬਾਅਦ ਅਗਲੇ ਕਹਿਣਗੇ ਵੀ ਆ ਜਿਹੜੀਆਂ ਆਪਣੀਆਂ ਕੌਂਸਲ ਦੀਆਂ ਇਲੈਕਸ਼ਨਾਂ ਉਹ ਬੰਦ ਕਰਨਗੇ। ਉਹਦੇ ਬਾਅਦ ਤੀਜਾ ਇਹ ਕੰਮ ਕਰਨਗੇ ਵੀ ਹਾਂਜੀ ਜੀ ਆ ਕੁੜੀਆਂ ਦੀ ਹੋਸਟਲ ਦੀ ਐਂਟਰੀ ਜਿਹੜੀ ਅਸੀਂ ਕਰਾਈ ਸੀ ਵੀ ਉਹ ਵੀ ਜਿੰਨੇ ਡਿਸੀਜਨ ਇੱਥੇ ਸੈਨੇਟ ਲੈਂਦੀ ਰਹੀ ਆ, ਜਿਹੜੇ ਪ੍ਰੋਗਰੈਸਿਵ ਡਿਸੀਜਨ ਸੀਗੇ, ਉਹ ਸਾਰਿਆਂ ਨੂੰ ਇਹ ਬੀਜੇਪੀ ਸਰਕਾਰ ਜਿਹੜੀ ਆ ਉਹਨੂੰ ਰਿਵਰਸ ਕਰੂਗੀ ਕਿਉਂਕਿ ਇਹ ਸੈਂਟਰਲਾਈਜ਼ ਹੋ ਗਈ ਆ। ਪੈਨ ਇੰਡੀਆ ਦੁਨੀਆ ਦੇ ਵਿੱਚ ਆਟੋਨਮਸ ਹੋਣਗੀਆਂ ਯੂਨੀਵਰਸਿਟੀਆਂ, ਪਰ ਐਵੇਂ ਦਾ ਮਾਡਲ ਕਿਤੇ ਨਹੀਂ ਹੈਗਾ। ਵੀ ਮਸਲਾ ਕੀ ਹੀ, ਪੈਸੇ ਇਹਨੂੰ ਸੈਂਟਰ ਦਿੰਦਾ, ਪੈਸੇ ਇਹਨੂੰ ਪੰਜਾਬ ਦਿੰਦਾ ਤੇ ਪੈਸੇ ਇਹਨੂੰ ਸਟੂਡੈਂਟ ਦਿੰਦੇ, ਪਰ ਚੱਲਦੀ ਇੱਥੇ ਆਮ ਲੋਕਾਂ ਦੀ। ਇਹ ਦੋਵਾਂ ਸਰਕਾਰਾਂ ਨੂੰ ਚੁੱਭਦਾ ਸੀਗਾ, ਇਹ ਸੈਂਟਰ ਨੂੰ ਵੀ ਚੁੱਭਦਾ ਸੀਗਾ ਵੀ ਪੈਸੇ ਅਸੀਂ ਦਈਏ ਵੀ ਸਾਡੀ ਹੈ ਨਹੀਂ। ਬਾਦਲ ਸਾਹਿਬ ਨੂੰ ਜੇ ਕਿਤੇ ਇੱਥੇ ਕੰਮ ਕਰਾਉਣਾ ਪੈਂਦਾ ਸੀ ਤਾਂ ਉਹਨਾਂ ਨੂੰ ਸੈਨੇਟਰ ਨੂੰ ਫੋਨ ਕਰਨਾ ਪੈਂਦਾ ਸੀ ਬਤੌਰ ਸੀਐਮ ਦੇ ਤੌਰ ਤੇ। ਤੁਸੀਂ ਇਹ ਵੇਖੋ ਵੀ ਕਿੱਡਾ ਤਗੜਾ ਸਿਸਟਮ ਆ ਵੀ ਇੱਥੇ ਦਾ ਸਟੂਡੈਂਟ ਪੜ੍ਹ ਕੇ ਇਲੈਕਟ ਹੋਇਆ ਲੋਕਾਂ ਦਾ ਨੁਮਾਇੰਦਾ, ਜੇ ਉਹ ਇੱਥੇ ਸਟੈਂਡ ਲੈਂਦਾ ਤਾਂ ਸਟੇਟ ਦੇ ਸੀਐਮ ਨੂੰ ਵੀ ਉਹਨੂੰ ਫੋਨ ਕਰਨਾ ਪੈਂਦਾ ਵੀ ਸਾਡਾ ਇਹ ਕੰਮ ਕਰੋ। ਇਹ ਚੀਜ਼ਾਂ ਇਹਨਾਂ ਨੂੰ ਚੁੱਭਦੀਆਂ ਸੀਗੀਆਂ। ਅੱਜ ਉੱਥੇ ਬੀਜੇਪੀ ਆ, ਇੱਥੇ ਆਮ ਆਦਮੀ ਬੈਠੀ, ਚਿਹਰੇ ਮੋਹਰੇ ਬਦਲੇ ਨਾ। ਅੱਜ ਇਹਨਾਂ ਨੇ ਵੀ ਡੀਲ ਕਰ ਲਈ ਉਹਨਾਂ ਨਾਲ ਵੀ ਕੱਲ ਨੂੰ ਯਾਰ ਅਸੀਂ ਫੋਨ ਕਰਨਾ, 4 ਬੰਦੇ ਸਾਡੇ ਲਾ ਦਿਓ, ਉਹ ਕਹਿਣਗੇ ਸਾਡੇ ਲਾ ਦਿਓ, ਵੀ ਵਿੱਚੋਂ ਲੋਕਾਂ ਨੂੰ ਕੱਢੀਏ। ਬੰਦੇ ਧਰਨੇ ਤੇ ਬਹਿੰਦੇ ਆ, ਕੋਈ ਸੁਣਵਾਈ ਨਹੀਂ ਇਹ ਕਰਦੇ, ਐਗਜ਼ੌਸਟ ਕਰਦੇ ਧਰਨਿਆਂ ਨੂੰ, ਜਾਂ ਉਹਦੇ 'ਚ ਕਹਿ ਦਿੰਦੇ ਆ ਵੀ ਹਾਂ ਕੱਲ ਨੂੰ ਕੋਈ ਮਾੜਾ ਮੋਟਾ ਵਾਇਲੈਂਟ ਹੋਣਗੇ ਤੇ ਫਿਰ ਅਸੀਂ ਧਰਨਾ ਚੁਕਾਈਏ। ਵੀ ਇਸ ਪਾਲਿਸੀ ਤੇ ਇਹ ਕੰਮ ਕਰ ਰਹੇ ਆ। ਸੋ ਇਹ ਸਾਨੂੰ ਸਾਰਿਆਂ ਨੂੰ ਫਾਊਂਡੇਸ਼ਨਲ ਕੁਐਸਚਨ ਕਰਨ ਦੀ ਲੋੜ ਆ ਵੀ ਵਾਕਿਆ ਕੀ ਇੰਡੀਆ ਡੈਮੋਕ੍ਰੈਟਿਕ ਸਟੇਟ ਹੈ। ਪੰਜਾਬ ਯੂਨੀਵਰਸਿਟੀ ਦੀਆਂ ਨੀਤੀਆਂ ਦੇ ਖਿਲਾਫ ਸਮੇਂ-ਸਮੇਂ ਤੇ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਤੇ ਖਾਸ ਤੌਰ ਤੇ ਨਿੱਤ ਦਿਹਾੜੇ ਜਿਹੜੀਆਂ ਨਵੀਆਂ ਨੀਤੀਆਂ ਘੜੀਆਂ ਜਾਂਦੀਆਂ ਨੇ ਉਹਦਾ ਵਿਰੋਧ ਕਰਦਿਆਂ ਹੋਇਆਂ ਉਹਨਾਂ ਨੀਤੀਆਂ ਨੂੰ ਬੈਕ ਵੀ ਕੀਤਾ ਜਾਂਦਾ। ਇਸੇ ਦੇ ਤਹਿਤ ਜਿੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਉੱਥੇ ਗੇਟ ਵੀ ਬੰਦ ਕਰਵਾ ਦਿੱਤਾ ਗਿਆ। ਤਾਂ ਮੇਰੇ ਨਾਲ ਰਿਮਲਜੋਤ ਸਿੰਘ ਨੇ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਬਚਾਓ ਜਿਹੜਾ ਮੋਰਚਾ ਚੱਲਿਆ ਸੀ ਤਾਂ ਉਸ ਮੋਰਚੇ ਦੇ ਕਨਵੀਨਰ ਵੀ ਰਹੇ ਨੇ। ਗੱਲਬਾਤ ਕਰਨੇ ਰਿਮਲ, ਸਭ ਤੋਂ ਪਹਿਲਾਂ ਤਾਂ ਸਵਾਲ ਆ ਕਿ ਸਮੇਂ-ਸਮੇਂ ਤੇ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕਰਨਾ ਪੈਂਦਾ ਆ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਨੇ। ਇੱਕ ਪਾਸੇ ਤੇ ਵਿਦਿਆਰਥੀ ਆਪਣੇ ਚੰਗੇ ਭਵਿੱਖ ਨੂੰ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਉਂਦੇ ਆ, ਦੂਜੇ ਪਾਸੇ ਇੱਦਾਂ ਦੀਆਂ ਜਿਹੜੀਆਂ ਚੁਣੌਤੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਐਕਸਪੀਰੀਅੰਸ ਆ ਤੁਹਾਡਾ? ਇਹ ਵੇਖੋ, ਇਹ ਤੇ ਉਹ ਜਿਹੜੀ ਗੱਲ ਵੀ ਬਹੁਤ ਚੱਲਦੀ ਹੈ ਵੀ ਪੰਜਾਬ ਦੇ ਜਾਇਆਂ ਨੂੰ ਨਿੱਤ ਮੁਹਿੰਮਾਂ, ਵੀ ਇਹ ਉਹ ਗੱਲ ਆ ਵੀ ਇਹ ਇੱਕ ਹਿਸਟੋਰੀਕਲ ਖਿੱਤਾ ਆ। ਇਹ ਮਤਲਬ ਪੂਰੇ ਇੰਡੀਆ ਭਾਰਤ ਦੀ ਐਂਟਰੀ ਆ ਵੀ ਇਹ ਸ਼ੁਰੂ ਤੋਂ ਸੰਘਰਸ਼ਾਂ ਦੇ ਵਿੱਚ ਰਿਹਾ ਆ। ਸੋ ਇਹ ਮੁਹਿੰਮ ਜਿਹੜੀ ਆ ਵੀ ਤੁਸੀਂ ਲਾ ਲਓ ਵੀ ਅੱਜ ਤੱਕ ਚੱਲਦੀ ਆਉਣੀ ਆ। ਸਿੱਖਾਂ ਨੇ ਬਸ ਆਪਦਾ ਜਿਹੜਾ 50 ਸਾਲ ਦਾ ਰਾਜ ਬਣਿਆ ਉਹਦੇ 'ਚ ਸਾਹ ਲਿਆ ਆ। ਉਹਦੇ ਤੋਂ ਪਹਿਲੋਂ ਲਗਾਤਾਰ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਟਾਈਮ ਤੋਂ ਲੈ ਕੇ ਤੁਸੀਂ ਮੰਨ ਕੇ ਚੱਲੋ ਵੀ ਨਾਨਕ ਪਾਤਸ਼ਾਹ ਨੂੰ ਬਾਬਰ ਇੱਕ ਵਾਰ ਚੱਕੀ 'ਚ ਦੇ ਰਿਹਾ ਵੀ ਚੱਕੀ ਉਹਦੇ ਚੱਲ ਰਹੀਆਂ ਜਿਹੜੀਆਂ ਵੀ ਜੇਲ੍ਹ ਦੇ ਵਿੱਚ ਦੇ ਰਹੇ ਆ, ਹੈ ਨਾ। ਉਸ ਤੋਂ ਬਾਅਦ ਗੁਰੂ ਗੋਬਿੰਦ ਪਾਤਸ਼ਾਹ ਜਿਹੜੇ ਆ ਵੀ ਉਹਨਾਂ ਨੂੰ 22 ਧਾਰ ਦੇ ਆਪਣੇ ਹੀ ਰਾਜੇ ਜਿਹੜੇ ਉੱਤੋਂ ਦੀ ਔਰੰਗਜ਼ੇਬ ਨਾਲ ਲੜਨਾ ਪੈ ਰਿਹਾ ਆ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੀ ਕਿਵੇਂ ਜੰਗਾਂ ਦੇ ਵਿੱਚ ਲੜਨਾ ਪੈ ਰਿਹਾ। ਸੋ ਇਹ ਉਦੋਂ ਦੀ ਚੱਲਦੀ ਹੋਈ ਸਾਈਕੀ ਜਿਹੜੀ ਆ ਵੀ ਜਿਹੜੀ ਸਾਡੇ ਖਿਲਾਫ ਆ, ਉਹ ਆਈਡੀਓਲੋਜੀਕਲ ਲਾ ਲਓ, ਉਹ ਖਿੱਤੇ ਦੇ ਇਸ ਉਹਦੇ ਤੇ ਲਾ ਲਓ ਵੀ ਐਲੀਮੈਂਟ, ਤੇ ਉਹ ਮੁਹਿੰਮ ਸਾਨੂੰ ਪੱਕੀ ਪਈ ਹੋਈ ਆ। ਸੋ ਅੱਜ ਅਸੀਂ ਇਹ ਗੁਲਾਮ ਆ। ਸੋ ਉਹਦੇ 'ਚ ਜਦੋਂ ਅਸੀਂ ਬਾਹਰ ਵੀ ਜਾਣਾ ਸਾਨੂੰ ਉੱਥੇ ਧੱਕੇ ਆ, ਜੇ ਅਸੀਂ ਯੂਨੀਵਰਸਿਟੀ ਪੜ੍ਹਨ ਵੀ ਆਉਣਾ ਅਸੀਂ ਉੱਥੇ ਧੱਕੇ ਆ। ਅਸੀਂ ਕੋਈ ਆਪਦਾ ਲਾ ਲਓ ਵੀ ਪੈਨ ਇੰਡੀਆ, ਉਹ ਕਲਕੱਤੇ ਕਿਸੇ ਟਾਈਮ ਟਰਾਂਸਪੋਰਟ ਹੁੰਦੀ ਸੀਗੀ ਸਿੱਖਾਂ ਦੀ ਸਭ ਤੋਂ ਵੱਡੀ, ਤੇ ਇੰਦਰਾ ਗਾਂਧੀ ਹੁਣਾਂ ਨੂੰ ਉਹ ਚੀਜ਼ਾਂ ਚੁੱਭਦੀਆਂ ਹੁੰਦੀਆਂ ਸੀਗੀਆਂ ਵੀ ਉੱਥੇ ਸਾਡੇ ਨਾਲ ਦਿੱਲੀ 'ਚ ਸਾਡੇ ਸਭ ਤੋਂ ਵੱਡੇ ਸਰਮਾਏਦਾਰ ਸਿੱਖ ਹੁੰਦੇ ਸੀਗੇ। ਸੋ ਜਿੱਥੇ ਜਿੱਥੇ ਸਿੱਖ ਗਿਆ ਆ ਉੱਥੇ ਉੱਥੇ ਵੈਰ ਵਿਰੋਧ ਕਿਉਂ ਆ? ਕਿਉਂਕਿ ਇਹ ਇੱਕ ਸਮਾਜ ਦੋ ਚੀਜ਼ਾਂ 'ਚ ਵੰਡਿਆ ਹੋਇਆ, ਇੱਕ ਜਸਟਿਸ ਤੇ ਇੱਕ ਅਨਜਸਟਿਸ। ਤੇ ਜਿਹੜਾ ਜਸਟਿਸ ਦੇ ਖਿਲਾਫ ਲੜੂਗਾ ਉਹਨੂੰ ਇਹ ਮੁਹਿੰਮਾਂ ਪੈਂਦੀਆਂ ਰਹਿਣੀਆਂ। ਤੇ ਇਹ ਗੁਰੂ ਸਾਹਿਬ ਨੇ ਸਾਡੇ DNA 'ਚ ਭਰੀ ਹੋਈ ਗੱਲ ਆ। ਸੋ ਅਸੀਂ ਨਾ ਇਹ ਤੋਂ ਬਗੈਰ ਰਹਿ ਸਕਦੇ ਹਾਂ, ਇਨਜਸਟਿਸ ਅਸੀਂ ਸਹਿ ਨਹੀਂ ਸਕਦੇ। ਸੋ ਜਿੱਥੇ ਜਾਈਦਾ ਉੱਥੇ ਸਾਨੂੰ ਮੁਹਿੰਮਾਂ ਨੇ। ਐਫੀਡੇਵਿਟ ਪਾਲਿਸੀ ਤੋਂ ਬਾਅਦ ਜਿਹੜਾ ਸਿੰਡੀਕੇਟ ਭੰਗ ਕੀਤਾ ਗਿਆ, ਇਸ ਚੀਜ਼ ਨੂੰ ਕੀ ਸਮਝਦੇ ਹੋ ਕਿ ਆਖਰ ਇਹ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ, ਇਹ ਲਗਾਤਾਰ ਚੀਜ਼ਾਂ ਲਿਆਂਦੀਆਂ ਕਿਉਂ ਜਾ ਰਹੀਆਂ? ਇਹ ਬਈ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿਣਾ ਵੀ ਜਿਹੜਾ ਐਫੀਡੇਵਿਟ ਆ ਨਾ, ਇਹਦੇ ਤੇ એનર્ਜੀ ਇੰਨੀ ਬੱਚਿਆਂ ਨੇ ਲਾਈ, ਚਲੋ ਬਹੁਤ ਵਧੀਆ ਇਹ ਹੋ ਗਿਆ। ਇਹ ਐਫੀਡੇਵਿਟ ਤੇ ਅੱਜ ਆਇਆ, ਅਸੀਂ ਸਾਲ ਹੋ ਗਿਆ ਰੌਲਾ ਪਾਉਂਦੇ ਵੀ ਜੇ ਸੈਨੇਟ ਨਾ ਬਚੀ ਤੇ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਨੇ। ਉਹਦੇ 'ਚ ਐਫੀਡੇਵਿਟ ਆਇਆ ਆ। ਇਸ ਤੋਂ ਬਾਅਦ ਅਗਲੇ ਕਹਿਣਗੇ ਵੀ ਆ ਜਿਹੜੀਆਂ ਆਪਣੀਆਂ ਕੌਂਸਲ ਦੀਆਂ ਇਲੈਕਸ਼ਨਾਂ ਉਹ ਬੰਦ ਕਰਨਗੇ। ਉਹਦੇ ਬਾਅਦ ਤੀਜਾ ਇਹ ਕੰਮ ਕਰਨਗੇ ਵੀ ਹਾਂਜੀ ਜੀ ਆ ਕੁੜੀਆਂ ਦੀ ਹੋਸਟਲ ਦੀ ਐਂਟਰੀ ਜਿਹੜੀ ਅਸੀਂ ਕਰਾਈ ਸੀ ਵੀ ਉਹ ਵੀ ਜਿੰਨੇ ਡਿਸੀਜਨ ਇੱਥੇ ਸੈਨੇਟ ਲੈਂਦੀ ਰਹੀ ਆ, ਜਿਹੜੇ ਪ੍ਰੋਗਰੈਸਿਵ ਡਿਸੀਜਨ ਸੀਗੇ, ਉਹ ਸਾਰਿਆਂ ਨੂੰ ਇਹ ਬੀਜੇਪੀ ਸਰਕਾਰ ਜਿਹੜੀ ਆ ਉਹਨੂੰ ਰਿਵਰਸ ਕਰੂਗੀ ਕਿਉਂਕਿ ਇਹ ਸੈਂਟਰਲਾਈਜ਼ ਹੋ ਗਈ ਆ।
ਹਾਂਜੀ। ਕੀ ਲੱਗਦਾ ਕਿ ਜਿੰਨੀਆਂ ਵੀ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਨਜ਼ਰੀਆ ਰੱਖਦੇ ਹੋ, ਸਾਰੇ ਇਸੇ ਤਰੀਕੇ ਦਾ ਨਜ਼ਰੀਆ ਰੱਖਦੇ ਆ ਜਾਂ ਫਿਰ ਉਹਨਾਂ ਦਾ ਵੱਖ-ਵੱਖ ਪੁਆਇੰਟ ਵਿਊ ਆ? ਮੈਂ ਤਾਂ ਵੇਖੋ ਹੱਥ ਜੋੜ ਕੇ ਆਇਆ ਹੁਣੇ, ਮੈਂ ਇੱਥੇ ਸਾਰੀ ਸੰਗਤ ਨੂੰ ਐਡਰੈਸ ਕੀਤਾ, ਮੈਂ ਤੇ ਹੱਥ ਜੋੜੇ ਆ ਹਿਮਾਚਲ ਵਾਲਿਆਂ ਨੂੰ ਵੀ ਤੇ ਹਰਿਆਣੇ ਵਾਲਿਆਂ ਨੂੰ ਵੀ ਜੇ ਇਸ ਗੱਲ ਦਾ ਤੁਸੀਂ ਨਿਤਾਰਾ ਕਰਨਾ ਨਾ ਤੇ ਇਹ ਗੱਲ ਦਾ ਨਿਤਾਰਾ ਜਸਟਿਸ ਤੇ ਅਨਜਸਟਿਸ 'ਚੋਂ ਹੋਣਾ ਆ। ਵੀ ਜੇ ਅੱਜ ਸਾਡੀ ਯੂਨੀਵਰਸਿਟੀ ਤੇ ਹਮਲਾ ਹੋ ਰਿਹਾ ਨਾ, ਇਹ ਕੱਲ ਨੂੰ ਸ਼ਿਮਲੇ ਵੀ ਹੋਊਗਾ ਤੇ ਕੱਲ ਨੂੰ ਇਹ ਫਿਰ ਕੁਰੂਕਸ਼ੇਤਰ ਵੀ ਹੋਣਾ ਆ। ਤੇ ਜੇ ਤੁਸੀਂ ਅੱਜ ਸਾਡੇ ਨਾਲ ਨਾ ਖੜੇ ਤਾਂ ਫਿਰ ਸਾਡੇ ਕੋਲ ਆਸ ਨਾ ਰੱਖਿਓ। ਸਾਡੇ ਕੋਲ ਆਸ ਵੀ ਕੀ ਰੱਖਣੀ, ਅਸੀਂ ਤੇ ਆਪ ਮਰਨੇ ਆਏ ਹੋਏ ਆ। ਵੀ ਪੰਜਾਬ ਦਾ ਹਾਲ ਕੀ ਤੁਸੀਂ ਵੇਖੋ, ਸਾਨੂੰ ਡੁੱਬਦੇ। ਹੁਣ ਹਿਮਾਚਲ ਵਾਲਿਆਂ ਨੂੰ ਮੈਂ ਬੇਨਤੀ ਕੀਤੀ ਆ ਵੀ ਪੰਜਾਬ ਸਾਰਾ ਡੁੱਬਿਆ, ਤੇ ਜੇ ਤੁਸੀਂ ਸਾਡੇ ਨਾਲ ਖੜੇ ਹੁੰਦੇ ਤੇ ਨਾ ਹਿਮਾਚਲ ਡੁੱਬਦਾ, ਨਾ ਹਿਮਾਚਲ ਡੁੱਬਦਾ, ਨਾ ਪੰਜਾਬ ਡੁੱਬਦਾ। ਵੀ ਇਹ ਤੇ ਸੈਂਟਰ ਆ ਜਿਹੜਾ ਤੁਹਾਨੂੰ ਵੀ ਡੁੱਬ ਰਿਹਾ, ਤੁਸੀਂ ਸਾਨੂੰ ਵੀ ਜੇ ਸਾਡੇ ਮੂੰਹ ਆਪਸ 'ਚ ਰਹਿਣਗੇ ਤੇ ਤੁਸੀਂ ਵੀ ਡੁੱਬੋਗੇ, ਅਸੀਂ ਵੀ ਡੁੱਬਣਾ। ਵੀ ਇਹ ਸਾਂਝੇ ਹੋਣ ਦੀ, ਇਕੱਠੇ ਹੋਣ ਦੀ ਗੱਲ ਆ। ਨਹੀਂ ਹੁੰਦੇ ਪੰਜਾਬ ਨੇ ਤਾਂ ਫਿਰ ਲੜੇ ਹੀ ਆ। ਉਹ ਇਸ ਚੀਜ਼ ਨੂੰ ਸਮਝ ਕੇ ਸਟੈਂਡ ਕਰਦੇ ਹੋ ਤੁਹਾਡੇ ਨਾਲ? ਮੈਂ ਵੇਖੋ ਵੀ ਮੈਂ ਆਪਦਾ ਜੇ ਪਰਸਨਲ ਐਕਸਪੀਰੀਅੰਸ ਦੇਵਾਂ, ਇੱਥੇ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਹੁੰਦੀਆਂ ਨੇ, ਸਾਡੇ ਨਾਲ ਬਹੁਤ ਬੰਦੇ ਹਿਮਾਚਲ ਦੇ, ਹਰਿਆਣੇ ਦੇ ਤੁਰਦੇ ਹੋਏ ਇਹਨਾਂ ਗੱਲਾਂ ਕਰਕੇ। ਮੈਂ ਵੀ ਜੇ ਤੇ ਤੁਸੀਂ ਕਹਿਣਾ ਵੀ ਵੱਡਾ ਭਰਾ ਆ, ਜੇ ਤੇ ਤੁਸੀਂ ਕਹਿਣਾ ਵੀ ਪੰਜਾਬ ਸਾਡਾ ਹੀ ਆ, ਵੀ ਅਸੀਂ ਉਸ ਕਲਚਰ ਨਾਲ ਐਸੋਸੀਏਟ ਕਰਦੇ ਆ, ਤੇ ਫਿਰ ਤੇ ਤੁਹਾਨੂੰ ਇਹ ਸਟੈਂਡ ਲੈਣਾ ਪੈਣਾ ਵੀ ਇਹ ਤੇ ਸਾਡਾ ਦੁਸ਼ਮਣ ਜਿਹੜਾ ਉਹ ਸੈਂਟਰ ਆ। ਵੀ ਅੱਜ ਤੁਸੀਂ ਵੇਖੋ ਹਰਿਆਣੇ ਦੀ ਬੋਲੀ ਖਤਮ ਹੋ ਰਹੀ ਆ, ਜਿਹੜਾ ਸਾਨੂੰ ਮਾਈਗ੍ਰੇਸ਼ਨ ਦਾ ਇਸ਼ੂ ਆ ਹਰਿਆਣੇ ਨੂੰ ਸਾਡੇ ਤੋਂ ਵੱਧ ਇਸ਼ੂ ਆ। ਉਹਨਾਂ ਦਾ ਗੁੜਗਾਵਾਂ ਜਾਂ NCR ਜਿਹਨੂੰ ਇਹ ਕਹਿ ਦਿੰਦੇ ਨੈਸ਼ਨਲ ਕੈਪੀਟਲ ਰੀਜਨ, ਉਹ ਸਾਰਾ ਸਿਰਫ ਹਰਿਆਣੇ ਦਾ ਦੱਬਿਆ ਹੋਇਆ ਰੀਜਨ ਆ। ਤੇ ਗੱਲ ਕੀ, ਉਹਨਾਂ ਦਾ ਮੂੰਹ ਸਾਡੇ ਵੱਲ। ਜਾਟਾਂ ਨੇ ਐਡਾ ਤਗੜਾ ਅੰਦੋਲਨ ਕੀਤਾ, ਆਪਦੇ ਹੱਕ ਦੀ ਗੱਲ ਕੀਤੀ ਸੀ ਨਾ, ਉਹ ਹੱਕ ਪੰਜਾਬ ਨੇ ਤਾਂ ਨਹੀਂ ਦੇਣੇ, ਸੈਂਟਰ ਨੇ ਦੇਣੇ ਸੀ। ਕੀ ਉਹਨਾਂ ਨੇ ਬਦਨਾਮ ਕੀਤਾ ਅੱਗਾਂ ਲਾ ਕੇ ਉੱਥੇ, ਹਨਾ, ਰੇਪ ਦੇ ਉਹ ਕਰਕੇ ਵੀ ਕਿਵੇਂ ਜਾਟ ਅੰਦੋਲਨ ਨੂੰ ਬਰਬਾਦ ਕੀਤਾ। ਅੱਜ ਉਹਨਾਂ ਦੀ ਰੇਸ਼ੋ ਦਾ ਕੀ ਹਾਲ ਹੋ ਰਿਹਾ, ਮਤਲਬ ਵੀ ਹਰ ਇੱਕ ਐਸਪੈਕਟ ਤੇ ਉਹ ਮਾਰ ਖਾ ਰਹੇ ਆ। ਤੇ ਜੇ ਉਹਨਾਂ ਨੇ ਪੰਜਾਬ ਦੇ ਨਾਲ ਨਹੀਂ ਖੜਨਾ ਤੇ ਫਿਰ ਉਹਨਾਂ ਨੇ ਆ ਜਿਹੜੀਆਂ ਮੁਸੀਬਤਾਂ ਅੱਜ ਸਾਡੇ ਤੇ ਆ, ਜਿੱਦਣ ਅਸੀਂ ਡੁੱਬ ਗਏ ਤੇ ਫਿਰ ਉਹਨਾਂ ਦੀ ਵਾਰੀ ਇਹ ਹੈ ਆ। ਪੰਜਾਬ ਯੂਨੀਵਰਸਿਟੀ ਦੇ ਵਿੱਚ ਖਾਸ ਤੌਰ ਤੇ ਪੰਜਾਬ ਸਰਕਾਰ ਦੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਦਰਮਿਆਨ ਭੂਮਿਕਾ ਰਹੀ ਆ। ਕੀ ਲੱਗਦਾ ਕਿ ਜਿਹੜੀ ਸੈਂਟ ਭੰਗ ਕੀਤੀ ਗਈ ਹੈ, ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰਾਏ ਜਾਂ ਕੋਈ ਸਲਾਹ ਮਸ਼ਵਰਾ ਜਾਣਿਆ ਨਹੀਂ ਜਾਂਦਾ, ਜਾਂ ਫਿਰ ਇਹ ਇੰਡੀਵਿਜੂਅਲ ਫੈਸਲੇ ਲਏ ਜਾ ਰਹੇ BJP ਵੱਲੋਂ? ਮੈਂ ਤੁਹਾਨੂੰ ਜੇ ਆਪਦਾ ਵਿਊ ਦੱਸਾਂ ਨਾ, ਤੇ ਇਹ ਸਰਾਸਰ ਜਿਹੜਾ ਆ ਵੀ ਮਿਲੀ ਭੁਗਤਾ। ਇਹ ਮੈਂ ਤੁਹਾਨੂੰ ਕਹਿ ਰਿਹਾ ਗੱਲ ਵੀ ਇਹ ਜਿਹੜਾ ਆਮ ਆਦਮੀ ਪਾਰਟੀ ਹੈ ਤੇ ਸੈਂਟਰ ਦੀ ਇਹ ਮਿਲੀ ਭੁਲੀ ਭਗਤ ਆ। ਇਹ ਕਿਉਂ ਆ? ਇਹਦਾ ਵੱਡਾ ਇੱਕ ਕਾਰਨ ਆ, ਲੌਜੀਕਲ ਕਾਰਨ ਆ। ਕਿਉਂਕਿ ਯੂਨੀਵਰਸਿਟੀ ਜਿਹੜੀ ਆ ਉਹ ਸੈਨੇਟ ਹੀਗੀ ਚਲਾਉਂਦੀ, ਤੇ ਸੈਨੇਟ ਹੁੰਦੀ ਸੀ ਆਮ ਬੱਚਿਆਂ ਵਿੱਚੋਂ। ਮੈਂ ਜਿੱਦਾਂ ਇੱਥੋਂ ਹੁਣ ਮੇਰੀ ਡਿਗਰੀ ਹੋਈ ਆ ਤੇ ਮੈਂ ਐਲੀਜੀਬਲ ਹਾਂ ਸੈਨੇਟ ਵਿੱਚ ਜਾਣ ਲਈ। ਇਹ ਮਾਡਲ ਕਿਸੇ ਵੀ ਯੂਨੀਵਰਸਿਟੀ 'ਚ ਨਹੀਂ ਹੈਗਾ ਵੀ ਉੱਥੋਂ ਦਾ ਬੱਚਾ ਪੜ੍ਹ ਕੇ ਉੱਥੇ ਦਾ ਉਹ ਕਰ ਸਕਦਾ, ਐਡਮਿਨਿਸਟ੍ਰੇਟਰ ਬਣ ਸਕਦਾ, ਵੀ ਉਸ ਯੂਨੀਵਰਸਿਟੀ ਨੂੰ ਚਲਾ ਸਕਦਾ। ਇਹ ਪੈਨ ਇੰਡੀਆ ਦੁਨੀਆ ਦੇ ਵਿੱਚ ਆਟੋਨਮਸ ਹੋਣਗੀਆਂ ਯੂਨੀਵਰਸਿਟੀਆਂ, ਪਰ ਐਵੇਂ ਦਾ ਮਾਡਲ ਕਿਤੇ ਨਹੀਂ ਹੈਗਾ। ਵੀ ਮਸਲਾ ਕੀ ਹੀ, ਪੈਸੇ ਨੂੰ ਸੈਂਟਰ ਦਿੰਦਾ, ਪੈਸੇ ਨੂੰ ਪੰਜਾਬ ਦਿੰਦਾ ਤੇ ਪੈਸੇ ਨੂੰ ਸਟੂਡੈਂਟ ਦਿੰਦੇ, ਪਰ ਚੱਲਦੀ ਇੱਥੇ ਆਮ ਲੋਕਾਂ ਦੀ। ਇਹ ਦੋਵਾਂ ਸਰਕਾਰਾਂ ਨੂੰ ਚੁੱਭਦਾ ਸੀਗਾ, ਇਹ ਸੈਂਟਰ ਨੂੰ ਵੀ ਚੁੱਭਦਾ ਸੀਗਾ ਵੀ ਪੈਸੇ ਅਸੀਂ ਦਈਏ, ਵੀ ਸਾਡੀ ਹੈ ਨਹੀਂ। ਬਾਦਲ ਸਾਹਿਬ ਨੂੰ ਜੇ ਕਿਤੇ ਇੱਥੇ ਕੰਮ ਕਰਾਉਣਾ ਪੈਂਦਾ ਸੀ ਤਾਂ ਉਹਨਾਂ ਨੂੰ ਸੈਨੇਟਰ ਨੂੰ ਫੋਨ ਕਰਨਾ ਪੈਂਦਾ ਸੀ ਬਤੌਰ CM ਦੇ ਤੌਰ ਤੇ। ਤੁਸੀਂ ਇਹ ਵੇਖੋ ਵੀ ਕਿੱਡਾ ਤਗੜਾ ਸਿਸਟਮ ਆ ਵੀ ਇੱਥੇ ਦਾ ਸਟੂਡੈਂਟ ਪੜ੍ਹ ਕੇ ਇਲੈਕਟ ਹੋਇਆ ਲੋਕਾਂ ਦਾ ਨੁਮਾਇੰਦਾ, ਜੇ ਉਹ ਇੱਥੇ ਸਟੈਂਡ ਲੈਂਦਾ ਤਾਂ ਸਟੇਟ ਦੇ CM ਨੂੰ ਵੀ ਉਹਨੂੰ ਫੋਨ ਕਰਨਾ ਪੈਂਦਾ ਵੀ ਸਾਡਾ ਇਹ ਕੰਮ ਕਰੋ। ਇਹ ਚੀਜ਼ਾਂ ਇਹਨਾਂ ਨੂੰ ਚੁੱਭਦੀਆਂ ਸੀਗੀਆਂ। ਤੇ ਇਹ ਸੈਂਟਰ ਤੁਸੀਂ ਮੰਨ ਕੇ ਚੱਲੋ, ਸਿਰਫ BJP ਦੀ ਗੱਲ ਨਹੀਂ ਆ। 2008 'ਚ ਬਾਦਲ CM, 2008 'ਚ ਇਹਨਾਂ ਦੀ ਬਾਦਲ ਕਹਿੰਦੀ ਸਰਕਾਰ ਹੀ, ਉੱਧਰ ਸੈਂਟਰ 'ਚ ਉਹ ਹੀਗੇ। 7-8 ਦਿਨ ਨੇੜੇ ਦੀ ਗੱਲ ਆ। ਦੂਜਾ ਸੈਂਟਰ 'ਚ ਆਪਣੇ ਕੀ ਨਾਮ ਮਨਮੋਹਨ ਸਿੰਘ ਹੋਣੀ ਕਾਂਗਰਸ ਸੀਗੀ, ਉਦੋਂ ਉਹ ਹਥਿਆਉਣਾ ਚਾਹੁੰਦਾ ਸੀ ਇਹਨੂੰ, ਤੇ ਉਧਰੋਂ ਬਾਦਲ ਨੇ NOC ਲਿਖ ਕੇ ਦੇ ਤੀ। ਕਾਰਨ ਕੀ, ਦੋਵਾਂ ਦੀ ਮਿਲੀ ਭੁਗਤ ਵੀ ਇਹਨੂੰ ਤੁਸੀਂ ਕਰ ਲਓ, ਵੀ ਆਪਦੇ ਅੰਡਰ ਕੁਛ ਬੰਦੇ ਅਸੀਂ ਲਾ ਦਿਆ ਕਰਾਂਗੇ, ਕੁਛ ਤੁਸੀਂ ਲਾ ਦਿਆ ਕਰੋਗੇ, ਲੋਕਾਂ ਦੇ ਹੱਥੋਂ ਖੋਈਏ। ਅੱਜ ਉੱਥੇ BJP ਆ, ਇੱਥੇ ਆਮ ਆਦਮੀ ਬੈਠੀ, ਚਿਹਰੇ ਮੋਹਰੇ ਬਦਲੇ ਨਾ। ਅੱਜ ਇਹਨਾਂ ਨੇ ਵੀ ਡੀਲ ਕਰ ਲਈ ਉਹਨਾਂ ਨਾਲ ਵੀ ਕੱਲ ਨੂੰ ਯਾਰ ਅਸੀਂ ਫੋਨ ਕਰਨਾ, 4 ਬੰਦੇ ਸਾਡੇ ਲਾ ਦਿਓ, ਉਹ ਕਹਿਣਗੇ ਸਾਡੇ ਲਾ ਦਿਓ, ਵੀ ਵਿੱਚੋਂ ਲੋਕਾਂ ਨੂੰ ਕੱਢੀਏ। ਵੀ ਇਹ ਲੋਕਾਂ ਦੀ ਹਾਰ ਹੋਈ ਹੈ, ਪੰਜਾਬੀਆਂ ਦੀ ਹਾਰ ਹੋਈ ਹੈ। ਉਹਨਾਂ ਦੀ ਯੂਨੀਵਰਸਿਟੀ ਜਿਹੜਾ ਗਵਰਨੈਂਸ ਮਾਡਲ ਪੈਨ ਇੰਡੀਆ ਕਿ ਦੁਨੀਆ 'ਚ ਰੈਪਲੀਕੇਟ ਕੀਤਾ ਜਾ ਸਕਦਾ ਵੀ ਇੱਕ ਇਹ ਵੀ ਤਰੀਕਾ ਐਜੂਕੇਸ਼ਨ ਨੂੰ ਚਲਾਉਣ ਦਾ, ਉਹ ਇਹਨਾਂ ਨੇ ਟੋਟਲੀ ਖਤਮ ਕੀਤਾ। ਹੱਲ ਕੀ ਜਾਪਦਾ ਕਿ ਹੱਲ ਕਿੱਦਾਂ ਨਿਕਲ ਸਕਦਾ ਹੈ ਅੱਗੇ? ਹੱਲ ਇਹਦਾ ਇਹ ਆ ਵੀ ਵੇਖੋ, ਮੈਂ ਤਾਂ ਇੱਥੇ ਬੇਨਤੀ ਕੀਤੀ ਆ ਵੀ ਕਿਸਾਨ ਆਪਣੇ ਭਰਾ ਜਿੰਨੇ ਵੀ ਆ, ਹੁਣ ਬੀਜ ਬਜਾਈ ਵਾਢੀ ਵੀ ਹੋ ਗਈ ਉਹਨੇ ਝੋਨੇ ਦੀ, ਤੇ ਕਣਕਾਂ ਵੀ ਉਹਨਾਂ ਨੇ ਬੀਜ ਲਈਆਂ। ਹੋਰ 10 ਦਿਨਾਂ ਨੂੰ ਸਾਰਿਆਂ ਨੇ ਬੀਜ ਲੈਣੀਆਂ ਨੇ। ਉਹ ਤੋਂ ਬਾਅਦ ਵਿਹਲੇ ਨੇ, ਨਾ ਕਣਕਾਂ ਨੂੰ ਪਾਣੀਆਂ ਦੀ ਬਹੁਤੀ ਲੋੜ ਪੈਣੀ, ਨਾ ਰਾਖੀਆਂ ਦੀ ਬਹੁਤੀ ਲੋੜ ਪੈਣੀ। ਵੀ ਇੱਥੇ ਆਓ ਵੀ ਇਹ ਓਡਾ ਹੀ ਵੱਡਾ ਜਿੱਦਾਂ ਤੁਹਾਡੀ ਖੇਤੀ ਤੇ ਹਮਲਾ ਨਾ, ਖੇਤੀ ਇੱਕ ਤੁਹਾਡਾ ਵੇ ਆਫ ਲਾਈਫ ਆ।
ਐਜੂਕੇਸ਼ਨ ਵੀ ਅੱਜ ਵੇ ਆਫ ਲਾਈਫ ਆ ਵੀ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਵੀ ਜੰਮਦਾ ਬੱਚਾ ਮਰਨ ਤੱਕ ਉਸ ਪ੍ਰੋਸੈਸ ਤੋਂ ਨਿਕਲਦਾ ਵੀ ਐਜੂਕੇਸ਼ਨ ਉਹਨੂੰ ਸਾਰੀ ਲਾਈਫ ਨੂੰ ਉਹਨੂੰ ਇੰਪੈਕਟ ਕਰਦੀ ਆ। ਸੋ ਇਹ ਉਸ ਤਰ੍ਹਾਂ ਦਾ ਫੈਸਲਾ ਤੇ ਜੇ ਅੱਜ ਘਰਾਂ ਚੋਂ ਨਿਕਲੇ ਤੁਹਾਡੇ ਮੁੰਡਿਆਂ ਨੇ ਇੱਥੇ ਆ, ਮੈਂ ਵੀ ਕਿਸਾਨਾਂ ਦਾ ਪੁੱਤ ਆ, ਮੈਂ ਵੀ ਉੱਥੇ ਖੇਤੀ ਆਪ ਦਾ ਸਾਂਭ ਸੰਭਾਲ ਕੇ ਆਏ ਆ, ਸਾਰਾ ਉਹ ਕਰਕੇ ਆਏ ਆ, ਉੱਥੇ ਅੱਗ ਲਾ ਕੇ ਆਏ ਆ, ਠੋਕ ਕੇ ਕਹਿੰਦੇ ਆ ਵੀ ਅੱਗ ਲਾ ਕੇ ਆਏ ਆ ਕਿਉਂਕਿ ਸਰਕਾਰਾਂ ਨਕਮੀਆਂ ਨੇ ਸਾਨੂੰ ਕੋਈ ਅਲਟਰਨੇਟ ਨਹੀਂ ਦਿੱਤਾ ਤੇ ਅੱਜ ਬੈਠੇ ਆਪਦੀ ਯੂਨੀਵਰਸਿਟੀ ਸਾਂਭਣ ਡੇ ਆਪਣੇ ਖੇਤ ਸਾਂਭੇ। ਸੋ ਇਹ ਸਾਰਿਆਂ ਨੂੰ ਆਉਣਾ ਪੈਣਾ ਇੱਥੇ। ਪਹਿਲਾਂ ਦੀ ਤਰ੍ਹਾਂ ਚੌਂਕਾਂ ਦੇ ਵਿੱਚ ਧਰਨੇ ਲਗਾ ਕੇ 100 ਦਿਨ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦਿਆਂ ਹੋਇਆਂ ਬੈਠ ਜਾਂਦੇ ਹੋ, ਹੁਣ ਵੀ ਗੇਟ ਬੰਦ ਕਰਤਾ ਹੈ। ਕੀ ਲੱਗਦਾ ਕਿ ਫਿਰ ਗੇਟ ਬੰਦ ਕਰਨ ਦੇ ਨਾਲ ਚੌਂਕਾਂ 'ਚ ਧਰਨੇ ਲਗਾਉਣ ਦੇ ਨਾਲ ਮਸਲਾ ਹੱਲ ਹੁੰਦਾ ਜਾਪਦਾ ਨਹੀਂ? ਹੋਰ ਤੇ ਬਈ ਆਪਸ਼ਨ ਕੀ ਹੈ ਨਾ, ਤੁਸੀਂ ਇਹ ਵੇਖੋ ਵੀ ਲੋਕਾਂ ਕੋਲ ਅੱਜ ਆਪਸ਼ਨ ਕੀ ਰਹਿ ਗਈ ਆ ਵੀ ਇਹਨਾਂ ਨੇ ਕੀਤਾ ਕੀ। ਅਸਲ 'ਚ ਮੈਂ ਤੁਹਾਨੂੰ ਦੱਸਾਂ ਵੀ ਇਹ ਡੈਮੋਕ੍ਰੇਸੀ ਵਾਲੇ ਸਿਸਟਮ ਨੇ ਇਹਨਾਂ ਨੇ ਕੀਤਾ ਕੀ ਆ, ਬੰਦੇ ਧਰਨੇ ਤੇ ਬਹਿੰਦੇ ਆ, ਕੋਈ ਸੁਣਵਾਈ ਨਹੀਂ ਇਹ ਕਰਦੇ, ਐਗਜ਼ੌਸਟ ਕਰਦੇ ਧਰਨਿਆਂ ਨੂੰ ਜਾਂ ਉਹਦੇ 'ਚ ਕਹਿ ਦਿੰਦੇ ਆ ਵੀ ਹਾਂ ਕੱਲ ਨੂੰ ਕੋਈ ਮਾੜਾ ਮੋਟਾ ਵਾਇਲੈਂਟ ਹੋਣਗੇ ਤੇ ਫਿਰ ਅਸੀਂ ਧਰਨਾ ਚੁਕਾਈਏ ਵੀ ਇਸ ਪਾਲਿਸੀ ਤੇ ਇਹ ਕੰਮ ਕਰ ਰਹੇ ਆ। ਸੋ ਇਹ ਸਾਨੂੰ ਸਾਰਿਆਂ ਨੂੰ ਫਾਊਂਡੇਸ਼ਨਲ ਕੁਐਸਚਨ ਕਰਨ ਦੀ ਲੋੜ ਆ ਵੀ ਵਾਕਿਆ ਕੀ ਇੰਡੀਆ ਡੈਮੋਕ੍ਰੈਟਿਕ ਸਟੇਟ ਹੈ। ਜੇ ਸਟੇਟ ਹੈ ਡੈਮੋਕ੍ਰੈਟਿਕ ਤੇ ਪਹਿਲਾਂ ਤਾਂ ਇਹਨਾਂ ਨੂੰ ਇਹ ਕੰਮ ਦੇਣਾ ਚਾਹੀਦਾ ਵੀ ਤੁਹਾਡਾ ਧਰਨਾ ਲੱਗਦਾ ਤੇ ਉਹਦੀ ਸੁਣਵਾਈ ਹੋਵੇ। ਜੇ ਤੁਹਾਡੇ ਮੌਲਿਕ ਅਧਿਕਾਰ ਜਿਹੜੇ ਵੀ ਤੁਸੀਂ ਤਖਤੀ ਫੜੋ ਤੇ ਤੁਹਾਡਾ ਰਾਈਟ ਆ, ਤੁਸੀਂ ਜੇ ਇੱਥੇ ਧਰਨਾ ਲਾਉਂਦੇ ਤਾਂ ਸਰਕਾਰ ਆਊਗੀ ਤੁਹਾਡੀ ਗੱਲ ਸੁਣੂਗੀ। ਜੇ ਉਹ ਕਰ ਨਹੀਂ ਰਹੇ ਫਿਰ ਇਹ ਸਾਨੂੰ ਵੀ ਵਿਚਾਰਨ ਦੀ ਲੋੜ ਹੈ ਨਾ। ਤੁਸੀਂ ਕਹਿੰਦੇ ਹੋ ਕਿ ਇੱਥੇ ਜਥੇਬੰਦੀਆਂ ਨੂੰ ਜਾਂ ਜਿਹੜੇ ਪੰਜਾਬ ਦੇ ਕਿਰਤੀ ਲੋਕ ਨੇ ਉਹਨਾਂ ਨੂੰ ਸਾਥ ਦੇਣ ਦੀ ਲੋੜ ਆ, ਕਿ ਸਾਥ ਫਿਰ ਉਹ ਇਦਾਂ ਹੀ ਦੇਣਗੇ ਤੁਹਾਡਾ ਕਿ ਜਿੱਦਾਂ ਤੁਸੀਂ ਧਰਨੇ ਤੇ ਬੈਠੇ ਹੋ ਵੀ ਆ ਕੇ ਇੱਥੇ ਧਰਨੇ ਤੇ ਬੈਠ ਜਾਣ? ਬਿਲਕੁਲ, ਮੈਂ ਕਹਿੰਦਾ ਯੂਨੀਵਰਸਿਟੀ ਛੱਡੋ, ਇਹ ਅਗਲਾ ਜਿਹੜੀ ਕਾਰਵਾਈ ਹੈ ਨਾ ਇਹ ਚੰਡੀਗੜ੍ਹ ਦੀ ਆ। ਇਹ ਮੈਂ ਅੱਜ ਤੋਂ 1 ਸਾਲ ਪਹਿਲਾਂ ਕਹਿੰਦਾ ਸੀ, ਮੇਰੀਆਂ 1 ਸਾਲ ਪਹਿਲਾਂ ਦੀਆਂ ਵੀਡੀਓ ਪਈਆਂ ਜਦੋਂ ਧਰਨਾ ਲਾਇਆ ਸੀ ਵੀ ਯੂਨੀਵਰਸਿਟੀ ਸੈਂਟਰਲਾਈਜ਼ ਕਰਨਗੇ, ਅੱਜ ਹੋ ਗਈ। ਅੱਜ ਮੈਂ ਦੁਬਾਰਾ ਇਹ ਲਿਖ ਕੇ ਦਿੰਨਾ ਵੀ ਜੇ ਫਰਮਾਨ ਨਾ ਮੁੜਿਆ ਅਗਲਾ ਚੰਡੀਗੜ੍ਹ ਦਾ ਆਊਗਾ। ਚੰਡੀਗੜ੍ਹ ਛੱਡੋ, ਉਸ ਤੋਂ ਅਗਲਾ ਟਰਾਈ ਸਿਟੀ ਦਾ ਆਊਗਾ, ਮੋਹਾਲੀ ਪੰਚਕੂਲਾ, ਵੀ ਇਹ ਸਾਰਾ ਸੈਂਟਰ ਕੋਲ ਜਾਊਗਾ। ਜੇ ਨਹੀਂ ਕਰਨਾ, ਅੱਜ ਇੱਥੇ ਨਹੀਂ ਆਉਣਾ, ਨਹੀਂ ਚੌਂਕਾਂ ਤੇ ਬਹਿਣਾ ਤੇ ਕੱਲ ਨੂੰ ਫਿਰ ਉਹਨੂੰ ਵੀ ਸਤਿ ਸ੍ਰੀ ਅਕਾਲ ਬੁਲਾਓ ਆਪਦੇ ਰਾਜਧਾਨੀ ਨੂੰ। ਬਿਲਕੁਲ, तमाम ਸਾਰੇ ਸਵਾਲਾਂ ਨੂੰ ਲੈ ਕੇ ਜਿਹੜਾ ਵਿਦਿਆਰਥੀ ਵਰਗ ਹੈ ਉਹਨਾਂ ਦੇ ਖਦਸ਼ੇ ਨੇ ਵੱਖ-ਵੱਖ, ਔਰ ਦੇਖਣਾ ਹੋਵੇਗਾ ਕਿ ਇਹਨਾਂ तमाम ਸਾਰੀਆਂ ਚੁਣੌਤੀਆਂ ਜਿਹੜੀਆਂ ਕਿ ਵਿਦਿਆਰਥੀਆਂ ਦੇ ਨਾਲ ਕਿਰਤੀ ਲੋਕਾਂ ਦੇ ਵੀ ਦਰਪੇਸ਼ ਆ, ਔਰ ਇਹਨਾਂ ਦਾ ਹੱਲ ਕਿਸ ਤਰੀਕੇ ਦੇ ਨਾਲ ਨਿਕਲ ਸਕਦਾ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।